ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦੇਵਾਏ ਜਿਉ ਧਰਤੀ ਚਰਨ ਤਲੈ ਤੇ ਉਪਰ ਆਵਹਿ ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਹੇ ਹਰ ਜੀਉ ਨਿਮਾਣਿਆ ਤੂੰ ਮਾਣ ਨਿਜੀਜਿਆ ਚੀਜ ਕਰੈ ਮੇਰਾ ਗੋਬਿੰਦ ਤੇਰੀ ਕੁਦਰਤ ਕਉ ਕੁਰਬਾਨ ਮੂਕ ਉਚ ਰਹੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੈ ਕਥਾ ਸੁਧਾਰੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੇ ਜੋ ਵਿਚਾਰੇ ਆਰਜਾ ਹੋਰ ਦਸੋਈ ਹੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੈ ਜੇ ਤਿਸ ਨਦਰ ਨਾ ਆਵਈ ਤਾ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ
ਸਤ ਹੈ। ਪਤਿਤ ਪਾਵਨ ਭਗਤ ਵਛਲ ਅੰਤਰ ਜਨਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਹਮ ਬੈਠ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲੜੀਵਾਰ ਪਾਵਨ ਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਧਾਂ ਦੇ ਨਾਲ ਚਰਚਾ ਕਰਦਿਆਂ ਹੋਇਆਂ ਹਜ਼ੂਰ ਨੇ ਜੋ ਜਪਦੀ ਸਾਹਿਬ ਪਾਵਨ ਬਾਣੀ ਨੂੰ ਉਚਾਰਨ ਕੀਤਾ, ਸੁਮੇਰ ਪਰਬਤ ਦੇ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਧਾਂ ਨੇ ਸਵਾਲ ਕੀਤੇ ਹੈ, ਸਤਿਗੁਰੂ ਜੀ ਯੋਗ ਉੱਤਰ ਦੇ ਕਰਕੇ ਸ਼ੰਕਿਆਂ ਭਰਮਾਂ ਦੀ ਨਿਵਰਤੀ ਕਰ ਰਹੇ ਨੇ। 6 ਪੌੜੀਆਂ ਦੀ ਵਿਚਾਰ ਪਿਛਲੇ ਦੀਵਾਨਾਂ ਵਿੱਚ ਹੋ ਚੁੱਕੀ ਸੀ। 7ਵੀਂ ਪੌੜੀ ਅੰਦਰ ਫਿਰ ਜਗਤ ਅੰਦਰ ਜਿੱਥੇ ਵੀ ਜਾਵੋਗੇ ਮਹਾਰਾਜ ਤੁਹਾਡਾ ਪ੍ਰਤਾਪ ਹੋਵੇਗਾ, ਜਗਤ ਦੇ ਲੋਕ ਤੁਹਾਡੀ ਆਓ ਭਗਤੀ ਕਰਨਗੇ, ਸਭ ਥਾਵਾਂ ਤੇ ਤੁਹਾਡੀ ਜੈ ਜੈਕਾਰ ਹੋਵੇਗੀ। ਮਾਤਰ ਸਮੇਂ ਵਿੱਚ ਮਹਾਰਾਜ ਜੋ ਵੀ ਕਰਕੇ ਦਿਖਾਉਣਾ ਚਾਹੋਗੇ ਜਗਤ ਨੂੰ ਦਿਖਾ ਸਕੋਗੇ। ਇਤਿਆਦਿਕ ਸ਼ਕਤੀਆਂ ਦੇ ਮਾਣ ਕਰਕੇ ਸਿੱਧਾਂ ਨੇ ਕਿਹਾ ਕਿ ਮਹਾਰਾਜ ਸਾਡੇ ਪੰਥ ਵਿੱਚ ਤੁਸੀਂ ਮਿਲ ਜਾਵੋ। ਪਹਿਲਾਂ ਵੀ ਯਤਨ ਕੀਤੇ ਸਨ ਆਪਣੀਆਂ ਕਰਾਮਾਤਾਂ ਦਿਖਾ ਕੇ, ਪਰ ਇਸ ਗੱਲੋਂ ਅਗਿਆਤ ਸਨ। ਇਹ ਸਿੱਧ ਕੇ ਸਤਿਗੁਰੂ ਜੀ ਤਾਂ ਪਿਆਰ ਦੇ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਪਵਿੱਤਰ ਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਇਕਾਗਰ ਕਰਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ, ਪਿਆਰ ਦੇ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਯੋਗ ਮਤ ਧਾਰਨ ਕਰ ਲਵੋ। ਹੇ ਸਤਿਗੁਰੂ ਜੀ, ਉਮਰ ਵੀ ਵਡੇਰੀ ਹੋ ਜਾਵੇਗੀ, ਫਿਰ ਕਰਾਮਾਤਾਂ ਵੀ ਬਹੁਤ ਸਾਰੀਆਂ ਪ੍ਰਾਪਤ ਹੋ ਜਾਣਗੀਆਂ। ਇਹ ਸਤਿਗੁਰੂ ਜੀ ਉਚਾਰਦੇ ਹਨ, ਜੇ ਯੁਗ ਚਾਰੇ ਆਰਜਾ। ਹੇ ਸਿੱਧੋ, ਇੱਕ ਯੁੱਗ ਦੇ ਵਿੱਚ ਤਾਂ ਕੀ ਭਾਵੇਂ 4 ਯੁੱਗਾਂ ਜਿੰਨੀ ਜੇ ਕਿਸੇ ਦੀ ਉਮਰ ਹੋ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਜਿਵੇਂ ਸਤਿਯੁਗ ਦੇ ਵਿੱਚ ਵਰੇ ਉਮਰਾਂ ਹੋਇਆ ਕਰਦੇ ਸੀਗੇ, ਫਿਰ ਇਸੇ ਤਰ੍ਹਾਂ ਹਜ਼ਾਰਾਂ ਹੀ ਵਾਰਾ ਉਮਰਿਆ ਹੋਇਆ ਕਰਦੇ ਸੀਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਹੁਣ ਕਲਯੁਗ ਦੇ ਅੰਦਰ ਜੇ ਸੈਂਕੜੇ ਵਰੇ ਉਮਰ ਹੈ, ਭਾਵ ਜਿਤਨੀ 4 ਯੁੱਗਾਂ ਦੀ ਉਮਰ ਹੈ, ਇਹ ਸਾਰੀ ਉਮਰ ਭਾਵੇਂ ਕਿਸੇ ਦੀ ਹੋ ਜਾਵੇ ਸਨ। ਜੇ ਯੁੱਗ ਚਾਰੇ ਆਰਜਾ 4 ਯੁੱਗਾਂ ਜਿੰਨੀ ਭਾਵੇਂ ਕਿਸੇ ਦੀ ਉਮਰ ਹੋ ਜਾਂਦਾ, ਕਦੇ ਜੀਵਨ ਨੂੰ ਕਿਰਤਾਰਥ ਨਹੀਂ ਕੀਤਾ ਜਾ ਸਕਦਾ, ਲੋਕ ਪਰਲੋਕ ਸਵਾਰਿਆ ਨਹੀਂ ਜਾ ਸਕਦਾ ਜੇ ਪਰਮੇਸ਼ਰ ਦਾ ਭਜਨ ਨਾ ਕਰੀਏ। ਕਿਉਂਕਿ ਹਜ਼ੂਰ ਦੇ ਬਚਨ ਆਉਂਦੇ ਆ ਗੁਰਬਾਣੀ ਵਿੱਚ, ਸਤਿਗੁਰੂ ਜੀ ਨੇ ਫਰਮਾਨ ਕੀਤਾ, ਕਹਿੰਦੇ ਹਜ਼ਾਰਾਂ ਲੱਖਾਂ ਤਾਂ ਕੀ ਭਾਵੇਂ ਕਰੋੜਾਂ ਹੀ ਵਰੇ ਕੋਈ ਉਮਰ ਜਗਤ ਦੇ ਅੰਦਰ ਪਰਮੇਸ਼ਰ ਦੇ ਭਜਨ ਕੀਤੇ ਬਿਨਾਂ ਬਤੀਤ ਕਰ ਲਵੇ, ਪਰ ਕਿਸੇ ਵੀ ਲੇਖੇ ਵਿੱਚ ਨਹੀਂ ਪੈਂਦੇ। ਹਜ਼ੂਰ ਦੇ ਬਚਨ ਆਉਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਟੋਡੀ ਰਾਗ ਵਿੱਚ ਵੀ ਸਤਿਗੁਰੂ ਜੀ ਨੇ ਬਚਨ ਉਚਾਰਨ ਕੀਤੇ ਆ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਅੱਜ ਦਾ ਮੁੱਖ ਵਾਕ ਇਹੋ ਹੀ ਆਇਆ। ਹਜ਼ੂਰ ਨੇ ਬਚਨ ਕੀਤੇ ਹਨ, ਹਰ ਵਿਸਰਤ ਸਦਾ ਖੁਵਾਰੀ, ਤਾ ਕੋ ਧੋਖਾ ਕਹਾ ਵਿਆਪੈ, ਜਾ ਕਾ ਓਟ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰ ਜਾਰੀ, ਨਵ ਖੰਡਨ ਕੋ ਰਾਜ ਕਮਾਵੈ, ਅੰਤ ਚੱਲੈ ਗੋ ਹਾਰੀ। ਭਾਵੇਂ 9 ਖੰਡਾਂ ਦੇ ਵਿੱਚ ਰਾਜ ਕਿਉਂ ਨਾ ਕਮਾ ਲਵੇ, ਪਰ ਅੰਤ ਸਮੇਂ ਨੂੰ ਹਾਰ ਕਰਕੇ ਮਨੁੱਖ ਜਾਂਦਾ ਹੈ।
ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਮਨੁੱਖ ਦੀ ਜਿਹੜੀ ਉਮਰ ਹੈ ਭਾਵੇਂ ਬਹੁਤ ਲੰਮੇਰੀ ਹੋ ਜਾਵੇ, ਪਰ ਜਿਵੇਂ ਜਿਵੇਂ ਸੱਪ ਦੀ ਉਮਰ ਲੰਬੀ ਹੁੰਦੀ ਜਾਂਦੀ ਤਿਵੇਂ ਤਿਵੇਂ ਜ਼ਹਿਰ ਵੀ ਉਹਦਾ ਵੱਧਦਾ ਜਾਂਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਦੇ ਭਜਨ ਕੀਤੇ ਬਿਨਾਂ ਜਗਤ ਅੰਦਰ ਜੀਵ ਦਾ ਜਿਹੜਾ ਵਿਸ਼ਿਆਂ ਦੇ ਵਿਕਾਰਾਂ ਦੀ ਜ਼ਹਿਰ ਹੈ, ਹੰਕਾਰ ਦੀ ਜ਼ਹਿਰ ਹੈ, ਉਹ ਵੱਧਦੀ ਜਾਂਦੀ ਹੈ, ਵੱਧਦੀ ਜਾਂਦੀ, ਘਟਦੀ ਨਹੀਂ ਹੈ। ਉਮਰ ਜਿਤਨੀ ਮਰਜ਼ੀ ਲੰਬੀ ਹੋ ਜਾਵੇ ਪਰ ਇਹ ਵਿਸ਼ੇ ਵਿਕਾਰਾਂ ਨੂੰ ਵੀ ਜ਼ਹਿਰ ਨਹੀਂ ਕਦੇ ਵੀ ਘਟਦੀ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਫਰਮਾਨ ਕੀਤਾ, ਕਹਿੰਦੇ ਹਨ ਕਿ ਇਹ ਜੀਵ ਤੇਰੇ ਜਿਹੜੇ ਕੇਸ ਹੈ ਨਾ ਕਾਲਿਆਂ ਤੋਂ ਚਿੱਟੇ ਹੋ ਗਏ ਹੈ, ਫਿਰ ਤੇਰੀ ਜਿਹੜੀ ਬੁੱਧ ਦਾ ਬਲ ਹੈ ਉਹ ਵੀ ਘਟ ਜਾਣਾ ਕੀਤਾ, ਕੰਨਾਂ ਦੀ ਸੁਣਨ ਸ਼ਕਤੀ ਵੀ ਘਟ ਗਈ ਹੈ, ਨੇਤਰਾਂ ਵਿੱਚ ਦੇਖਣ ਦੀ ਸ਼ਕਤੀ ਵੀ ਖਤਮ ਹੋ ਜਾਣਾ ਕੀਤੀ ਹੈ। ਜ਼ਬਾਨ ਤੋਂ ਜੋ ਕੁਝ ਵੀ ਬਚਨ ਬੋਲਦਾ ਹੈ ਇਉਂ ਜਾਪਦਾ ਜਿਵੇਂ ਸੱਤਵੇਂ ਪਤਾਲ ਦੇ ਵਿੱਚੋਂ ਆਵਾਜ਼ ਆ ਰਹੀ ਹੋਵੇ, ਪਰ ਤੇਰੇ ਅੰਦਰ ਜਿਹੜਾ ਵਿਸ਼ੇ ਵਿਕਾਰਾਂ ਦਾ, ਮੰਦੀ ਵਾਸ਼ਨਾ ਦਾ, ਕਾਮ ਵਾਸ਼ਨਾ ਦਾ ਇਹ ਮਧਾਣਾ ਹੈ ਉਸੇ ਤਰ੍ਹਾਂ ਹੀ ਅਜੇ ਰਿੜਕਣਾ ਪਾ ਰਿਹਾ ਹੈ। ਇਹ ਤਾਂ ਦੂਰ ਹੋਇਆ ਹੀ ਨਾ। ਫਿਰ ਪਰਮੇਸ਼ਰ ਦੇ ਭਜਨ ਕੀਤੇ ਬਿਨਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਗਤ ਅੰਦਰ ਭਾਵੇਂ ਲੰਮੇਰੀ ਉਮਰ ਵੀ ਕੋਈ ਨਿਰਵਾਹ ਕਰ ਲਵੇ ਪਰ ਕਿਸੇ ਲੇਖੇ ਵਿੱਚ ਨਹੀਂ ਪੈਣਾ ਕਰਦੀ। ਪੁੰਡਰ ਕਸਮ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਕੁਸਮ ਤੇ ਤੌਲੇ ਸਬਤ ਪਾਤਾਲ ਕੀ ਬਾਣੀ, ਲੋਚਨ ਸ਼ਰਮ ਹੈ ਬੁੱਧ ਬਲ ਥਾਕਾ ਤਾਂ ਕਾਮ ਪਵ ਸਮਾਧਾਣੀ। ਜਿਹੜੀ ਮੰਦੀ ਵਾਸ਼ਨਾ ਰੂਪੀ ਇਹ ਸਾਧ ਸੰਗਤ ਜੀ ਅੰਦਰ ਮਧਾਣੀ ਨੇ ਰਿੜਕਣਾ ਪਾਣਾ ਕੀਤਾ, ਇਹ ਤਾਂ ਜੇ ਦੂਰ ਹੋਇਆ ਹੀ ਨਾ। ਵਡੇਰੀ ਉਮਰ ਹੋ ਗਈ ਹੈ, ਬਿਰਧ ਉਮਰ ਹੋ ਗਈ ਹੈ ਭਾਵੇਂ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੰਦੀ ਵਾਸ਼ਨਾ ਇਹ ਵਿਕਾਰਾਂ ਨੂੰ ਤਾਂ ਨਹੀਂ ਨਾ ਮੇਟ ਸਕਿਆ। ਜਿੰਨੀ ਦੇਰ ਤੱਕ ਪਰਮੇਸ਼ਰ ਦਾ ਭਜਨ ਨਹੀਂ ਕਰਦਾ, ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ, ਉਨੀ ਦੇਰ ਤੱਕ ਕਦੇ ਮੰਦੀਆਂ ਵਾਸ਼ਨਾਵਾਂ ਨੂੰ ਅੰਦਰੋਂ ਮਿਟਾਇਆ ਹੀ ਨਹੀਂ ਜਾ ਸਕਦਾ। ਜਗਤ ਦੇ ਭਾਵੇਂ ਜਿਤਨੇ ਮਰਜ਼ੀ ਕੋਈ ਸਾਧਨ ਸਾਧ ਕਰਕੇ ਦੇਖ ਲਵੇ, ਸੰਸਾਰ ਦੇ ਤਮਾਮ ਸਾਧਨ ਹਨ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕੇਵਲ ਇੱਕ ਪਰਮੇਸ਼ਰ ਦਾ ਭਜਨ ਹੈ, ਕੇਵਲ ਇੱਕ ਵਾਹਿਗੁਰੂ ਦਾ ਨਾਮ ਹੈ ਜੋ ਜੀਵ ਦੇ ਅੰਦਰ ਦੀਆਂ ਮੰਦੀਆਂ ਵਾਸ਼ਨਾਵਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਵਿਕਲਪਾਂ ਨੂੰ ਸਕਲਪਾਂ ਨੂੰ ਮੇਟ ਸਕਦਾ। ਕੇਵਲ ਪਰਮੇਸ਼ਰ ਦਾ ਇੱਕ ਭਜਨ ਹੈ। ਸੋ ਇਸ ਲਈ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਭਾਵੇਂ ਹਜ਼ਾਰਾਂ ਵਰੇ ਉਮਰ ਹੋ ਜਾਵੇ, 4 ਯੁੱਗਾਂ ਜਿੰਨੀ ਕਿਸੇ ਦੀ ਉਮਰ ਹੋ ਜਾਵੇ, 10 ਗੁਣਾ ਵੱਧ ਉਹਦੇ ਨਾਲੋਂ ਹੋਰ ਉਮਰ ਵੱਧ ਜਾਵੇ, ਪਰ ਵਾਹਿਗੁਰੂ ਦੇ ਭਜਨ ਕੀਤੇ ਬਿਨਾਂ ਕਿਸੇ ਲੇਖੇ ਵਿੱਚ ਨਹੀਂ ਹੈ। ਕੇਵਲ ਹੰਕਾਰ ਦੀ ਜ਼ਹਿਰ ਜੀਵ ਦੇ ਅੰਦਰ ਵੱਧਦੀ ਜਾਂਦੀ ਹੈ। ਦਸ਼ਮੇਸ਼ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਸ ਸਮੇਂ ਮੁਕਤਸਰ ਸਾਹਿਬ ਦੀ ਜੰਗ ਫਤਿਹ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਨਾਂਦੇੜ ਦੀ ਧਰਤੀ ਇੱਧਰ ਹਜ਼ੂਰ ਸਾਹਿਬ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਉਣਾ ਕੀਤਾ, ਰਸਤੇ ਵਿੱਚ ਸਤਿਗੁਰੂ ਜੀ ਇੱਕ ਸੁੰਦਰ ਥਾਂ ਤੇ ਨਦੀ ਦੇ ਕਿਨਾਰੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਡੇਰਾ ਕੀਤਾ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਇੱਕ ਕਿਨਾਰੇ ਤੇ ਸਤਿਗੁਰੂ ਜੀ ਨੇ ਸਿੰਘਾਂ ਦੇ ਸਹਿਤ ਡੇਰਾ ਕੀਤਾ, ਐਨ ਉਸੇ ਕਿਨਾਰੇ ਤੇ ਨਦੀ ਦੇ ਦੂਸਰੇ ਪਾਸੇ ਇੱਕ ਯੋਗੀ ਬੜੀ ਵੱਡੀ ਉਮਰ ਦਾ ਸੀਗਾ, ਵਰੇ ਉਹਦੀ ਉਮਰ ਸੀ, ਤੇ ਸਾਧ ਸੰਗਤ ਜੀ ਬੜਾ ਮਨ ਵਿੱਚ ਹੰਕਾਰ ਸੀ ਉਸਦੇ। ਜਦੋਂ ਸਿੰਘਾਂ ਦੇ ਉੱਥੇ ਫਿਰਦਿਆਂ ਹੋਇਆ ਦੇਖਿਆ, ਇੱਧਰ ਉੱਧਰ ਟਹਿਲਦੇ ਪਏ ਸਨ, ਗੁਰਬਾਣੀ ਦਾ ਜਾਪ ਕਰ ਰਹੇ ਸਨ, ਉਹ ਹੰਕਾਰੀ ਜੋਗੀ ਕਹਿਣ ਲੱਗਾ ਆਪਣੇ ਚੇਲਿਆਂ ਨੂੰ, ਇੱਥੇ ਕੌਣ ਆਇਆ? ਥੋੜਾ ਸਾ ਉਹਨਾਂ ਨੂੰ ਪਤਾ ਸੀ ਕਿ ਅਨੰਦਪੁਰ ਸਾਹਿਬ ਵਾਲੇ ਗੁਰੂ ਇੱਥੇ ਚੱਲ ਕਰਕੇ ਆਏ ਹੈ, ਔਰ ਇੰਨੇ ਸਮੇਂ ਨੂੰ ਸਿੰਘ ਵੀ ਟਹਿਲਦੇ ਹੋਏ ਦੂਸਰੇ ਪਾਸੇ ਚਲੇ ਗਏ। ਜਦੋਂ ਪੁੱਛਿਆ ਕਿ ਇਹਨਾਂ ਸਤਿਗੁਰੂ ਜੀ ਦੇ ਕੋਲ ਸਿੰਘ ਚੱਲ ਕਰਕੇ ਆ ਗਏ ਨੇ, ਤੇ ਗਰੀਬ ਨਵਾਜ਼ ਸਤਿਗੁਰੂ ਜੀ ਨੂੰ ਆ ਕੇ ਬੇਨਤੀ ਕਰਕੇ ਦੱਸਿਆ ਹੈ, ਮਹਾਰਾਜ ਜੋਗੀ ਉੱਥੇ ਐਵੇਂ ਆਖਦਾ ਸੀ, ਕੌਣ ਹੈ? ਤੇ ਹਜ਼ੂਰ ਨੇ ਸਾਧ ਸੰਗਤ ਜੀ ਬਚਨ ਕੀਤੇ, ਪਿੱਛੇ ਪਿੱਛੇ ਉਹਦੇ ਚੇਲੇ ਵੀ ਤੁਰੇ ਆ ਰਹੇ ਸਨ ਸਿੰਘਾਂ ਦੇ। ਉਹਨਾਂ ਇਹ ਬਚਨ ਸੁਣੇ ਜਦੋਂ ਸਤਿਗੁਰਾਂ ਨੇ ਦੱਸਿਆ, ਕਹਿਣ ਲੱਗੇ, ਸਿੰਘੋ ਇਹਦੀ 5000 ਤੇ 20 ਸਾਲ, 5000 ਤੇ 20 ਉੱਪਰ ਇਹ ਤੇ ਇੰਨਾ ਸਮਾਂ ਇਹਦੀ ਉਮਰ ਹੈ, ਇੰਨੀ ਵੱਡੀ ਉਮਰ ਦਾ ਇਹ ਯੋਗੀ ਹੈ, ਤੇ ਯੋਗ ਮਤ ਦੁਆਰਾ ਦਸਮ ਦੁਆਰ ਦੇ ਵੀ ਸਵਾਸ ਚੜਾ ਕੇ ਚੌਂਕੜਾ ਲਾ ਕੇ ਬੈਠਾ ਰਹਿੰਦਾ ਹੈ। ਇਸੇ ਕਰਕੇ ਮਨ ਦੇ ਵਿੱਚ ਹੰਕਾਰ ਹੈ ਕਿ ਮੇਰੀ ਉਮਰ ਵਡੇਰੀ ਹੈ, ਪਰ ਇਸ ਗੱਲ ਤੋਂ ਅਗਿਆਤ ਹੈ
ਕਿ ਵੱਡੀ ਉਮਰ ਦੇ ਸੰਗਤ ਜਦੋਂ ਆਇਆ, ਡੰਗੋਰੀ ਦੇ ਨਾਲ ਤੁਰਦਾ ਹੋਇਆ ਆਇਆ। ਸ਼ਾਮ ਦਾ ਵਕਤ ਸੀ। ਸਤਿਗੁਰੂ ਜੀ ਦੇ ਹਜ਼ੂਰ ਰਹਿਰਾਜ ਸਾਹਿਬ ਸਿੰਘ ਗੁਰਬਾਣੀ ਦਾ ਜਾਪ ਕਰ ਜਦੋਂ ਸਮਾਪਤੀ ਹੋਈ ਤੇ ਸਤਿਗੁਰੂ ਜੀ ਨੇ ਬੜੇ ਪ੍ਰੇਮ ਤੇ ਅਦਬ ਦੇ ਨਾਲ ਬਿਠਾਇਆ ਕਿ ਆਓ ਜੋਗੀ ਜੀ, ਆਓ ਬੈਠ ਜਾਵੋ। ਜਦੋਂ ਬੈਠ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਨਮਸਕਾਰ ਕੀਤੀ, ਕਹਿਣ ਲੱਗਾ, ਹੈ ਸਤਿਗੁਰੂ ਜੀ, ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਸ਼ਕਤੀ ਦਾ ਬਲ ਕਿਵੇਂ ਪ੍ਰਾਪਤ ਹੋਇਆ? ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਮੁਸਕਰਾ ਕੇ ਬਚਨ ਕੀਤਾ, ਹੈ ਜੋਗੀ ਜੀ, ਤੁਸਾਂ ਨੇ ਸਰੀਰ ਰੂਪੀ ਗੋਦੜਾ ਉਹ ਹੀ ਰੱਖਿਆ। ਕਹਿੰਦੇ ਹਨ ਕਿ ਵਾਹਿਗੁਰੂ ਦੇ ਸਿਮਰਨ ਕੀਤੇ ਤੋਂ ਬਿਨਾਂ ਭਾਵੇਂ ਜਿਤਨੀ ਮਰਜ਼ੀ ਵਡੇਰੀ ਉਮਰ ਹੋਵੇ ਕਿਸੇ ਲੇਖੇ ਵਿੱਚ ਨਹੀਂ ਹੈ, ਮਨੁੱਖ ਮੁਕਤ ਨਹੀਂ ਹੋ ਸਕਦਾ। ਸੰਸਾਰ ਦੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਨੂੰ ਪਾ ਕੇ ਜਗਤ ਤੋਂ ਆਪਣੀ ਜੈ ਜੈਕਾਰ ਕਰਵਾ ਲਵੇ ਜਾਂ ਫਿਰ ਬੜੀ ਆਓ ਭਗਤੀ ਕਰਵਾ ਲਵੇਗਾ। ਸੰਸਾਰ ਦੇ ਲੋਕਾਂ ਨੂੰ ਕਰਾਮਾਤਾਂ ਦਿਖਾ ਦਿਖਾ ਕੇ ਪਰ ਜੀਵਨ ਨੂੰ ਮੁਕਤ ਨਹੀਂ ਪ੍ਰਾਪਤ ਹੋ ਸਕਦੀ। ਸੋ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਨ ਕਰਦੇ ਹਨ, ਜੇ ਜੁਗ ਚਾਰੇ ਆਰਜਾ। ਹਜ਼ੂਰ ਕਹਿੰਦੇ ਹਨ, ਇਹ ਸਿੱਧੋ ਭਾਵੇਂ 4 ਯੁਗਾਂ ਜਿੰਨੀ ਵੀ ਕਿਸੇ ਦੀ ਉਮਰ ਹੋ ਜਾਵੇ, ਹੋਰ ਦਸੂਣੀ ਪ੍ਰਤਾਪ ਹੋਵੇ, ਸਭ ਥਾਵਾਂ ਤੇ ਜਾਣਿਆ ਜਾਂਦਾ ਹੋਵੇ, ਨਵਾਂ ਖੰਡਾਂ ਵਿੱਚ ਜਾਣੀ ਹੈ, ਕੋਈ ਵੀ ਐਸਾ ਖੰਡ ਨਾ ਹੋਵੇ, ਕੋਈ ਵੀ ਐਸੀ ਥਾਂ ਨਾ ਹੋਵੇ ਜਿੱਥੇ ਉਹਦਾ ਨਾਮ ਨਾ ਕੋਈ ਜਾਣਦਾ ਹੋਵੇ। ਭਾਵ ਰਿੱਧੀਆਂ ਸਿੱਧੀਆਂ ਦੇ ਬਲ ਕਰਕੇ, ਇਹ ਕਰਾਮਾਤਾਂ ਦੇ ਸ਼ਕਤੀਆਂ ਦੇ ਕਰਕੇ ਭਾਵੇਂ 9 ਖੰਡਾਂ ਦੇ ਵਿੱਚ ਜਾਣਿਆ ਜਾਂਦਾ ਹੋਵੇ। ਨਾਲ ਚੱਲੇ ਸਭ ਕੋਏ। ਤੇ ਜਿਸ ਥਾਂ ਤੇ ਵੀ ਕਿਸੇ ਥਾਂ ਤੇ ਜਾਣਾ ਹੋਵੇ ਤੇ ਨਾਲ ਨਾਲ ਬੜੇ ਲੋਕ ਉਹਦੇ ਚੱਲਦੇ ਨੇ, ਭਾਵੇਂ ਬਹੁਤ ਸਾਰੇ ਲੋਕ ਉਹਦੀ ਜੈ ਜੈਕਾਰ ਕਰਨ ਦੇ ਵਾਸਤੇ ਨਾਲ ਚੱਲਣ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇੱਕ ਥਾਂ ਤੋਂ ਦੂਸਰੀ ਥਾਂ ਤੇ ਕਿਸੇ ਜਾਣਾ ਹੋਵੇ, ਲੋਕ ਇੰਨੇ ਜ਼ਿਆਦਾ ਉਹਦੇ ਗੁਣ ਗਾਉਣ ਵਾਲੇ ਹੋਣ, ਇੰਨੇ ਜ਼ਿਆਦਾ ਉਹਦਾ ਸਤਿਕਾਰ ਕਰਨ ਵਾਲੇ ਹੋਣ, ਸੰਸਾਰ ਦੇ ਅੰਦਰ ਸੰਸਾਰ ਜਿਤਨੇ ਵੀ ਜੀਵ ਹੈ ਨਾ, ਸਾਰੇ ਉਹਦੀ ਕੀਰਤੀ ਕਰਦੇ ਹੋਣ, ਜਗਤ ਦੇ ਅੰਦਰ ਬਹੁਤਾ ਉਹਨੂੰ ਜਸ ਪ੍ਰਾਪਤ ਹੁੰਦਾ ਹੋਵੇ, ਸਾਰੇ ਲੋਕ ਉਹਦੇ ਕੀਰਤੀ ਕਰਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਵੇਂ ਸਭ ਪ੍ਰਕਾਰ ਉਹਦਾ ਜਸ ਹੁੰਦਾ ਹੋਵੇ, ਜੇ ਤਿਸ ਨਦਰ ਨਾ ਆਵਈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਜ਼ਰ ਵਿੱਚ ਨਹੀਂ ਆਉਂਦਾ, ਜੇ ਪਰਮਾਤਮਾ ਦੀ ਬਖਸ਼ਿਸ਼ ਤੋਂ ਵਾਂਝਾ ਰਹਿੰਦਾ ਹੈ, ਤਾਂ ਬਾਤ ਨਾ ਪੁੱਛੈ ਕੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕੋਈ ਬਾਤ ਨਹੀਂ ਪੁੱਛਦਾ। ਜਿਹੜੇ ਨਾਲ ਝੁਕ ਕਰਕੇ ਜਾਂਦੇ ਆ ਨਾ, ਬੜੇ ਨਿਮਰਤਾਵਾਨ ਹੋ ਕੇ ਮਾਣ ਸਤਿਕਾਰ ਕਰਨ ਦੇ ਵਾਸਤੇ ਕਿ ਸਾਡੇ ਇਹ ਇਉਂ ਬੜੇ ਸਤਿਕਾਰ ਦੇ ਵਾਸਤੇ ਚੱਲਦੇ ਹਨ ਕਿ ਜੋਗੀ ਜੀ ਹਨ, ਕੋਈ ਪ੍ਰਸਿੱਧ ਨਾਮੀ ਜਸ ਹੈ, ਕੇਵਲ ਜਗਤ ਤੱਕ ਸੀਮਤ ਹੈ। ਪਰਮੇਸ਼ਰ ਦੇ ਦਰ ਤੇ ਜੋ ਪ੍ਰਵਾਨਗੀ ਹੈ, ਉਹ ਪਰਮੇਸ਼ਰ ਦਾ ਜਸ ਕਰਨੇ ਕਰਕੇ ਹੀ ਜੀਵ ਨੂੰ ਪ੍ਰਾਪਤ ਹੁੰਦੀ ਹੈ। ਪਰ ਇਸ ਗੱਲੋਂ ਅਗਿਆਤ ਹੋਣੇ ਕਰਕੇ ਸਤਿਗੁਰੂ ਜੀ ਨੇ ਫਰਮਾਨ ਕੀਤਾ, ਜੇ ਪਰਮਾਤਮਾ ਦੀ ਨਜ਼ਰ ਤੋਂ ਇਹ ਜੀਵ ਬੰਦ ਤੇ ਹਜ਼ੂਰ ਕਹਿਣ ਲੱਗੇ ਤਾਂ ਬਾਤ ਨਾ ਪੁੱਛਿਆ ਕਿ ਕੋਈ ਬਾਤ ਨਹੀਂ ਪੁੱਛਦਾ। ਤੇ ਪਰਮੇਸ਼ਰ ਦੀ ਕਿਰਪਾ ਦੀ ਨਜ਼ਰ ਕਿਵੇਂ ਹੁੰਦੀ ਹੈ? ਸਾਧ ਸੰਗਤ ਜੀ, ਪਹਿਲਾਂ ਯੋਗ ਬਣਨਾ ਪੈਂਦਾ ਹੈ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ ਨਾ, ਉਹਦਾ ਭਾਂਡਾ ਟਿਕੈ ਨਾ ਕੋਈ, ਕਿ ਮੁੱਦੇ ਹੋਏ ਭਾਂਡੇ ਦੇ ਵਿੱਚ ਭਲਾ ਕੋਈ ਪਦਾਰਥ ਪਾਈਏ ਤੇ ਟਿਕ ਸਕਦਾ? ਪੈਂਦਾ ਹੀ ਨਹੀਂ। ਭਾਂਡਾ ਸਿੱਧਾ ਕਰਕੇ ਰੱਖਿਆ ਹੋਵੇ ਤੇ ਉਸ ਦੇ ਵਿੱਚ ਪਦਾਰਥ ਕੋਈ ਵਸਤੂ, ਫਿਰ ਉਹ ਜੀਵ ਦੀ ਹਾਲਤ ਕਿੱਦਾਂ ਦੀ ਹੁੰਦੀ ਹੈ? ਜੋ ਸ਼ਕਤੀਆਂ ਦੇ ਬਲ ਕਰਕੇ ਬੜਾ ਆਪਣਾ ਪ੍ਰਤਾਪ ਦਿਖਾਉਂਦਾ, ਜਗਤ ਦੇ ਲੋਕ ਕਹਿੰਦਾ ਕਿ ਮੇਰਾ ਪ੍ਰਤਾਪ ਹੈ, ਤਨਕ ਮਾਤਰ ਕਰਾਮਾਤਾਂ ਦਿਖਾ ਦਿਖਾ ਕੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਹੈ ਸਿੱਧੋ ਕੀਟਾ ਅੰਦਰ ਕੀਟ ਕਰ। ਕੀੜਿਆਂ ਦੇ ਵਿੱਚੋਂ ਵੀ ਨਖਿੱਧ ਕੀੜੇ, ਜਿਹੜੇ ਗੰਦਗੀ ਦੇ ਕੀੜੇ ਹਨ, ਉਹ ਬਣਾਏ ਜਾਂਦੇ, ਜਿਹੜੇ ਬੜਾ ਆਪਣਾ ਜਗਤ ਦੇ ਲੋਕਾਂ ਨੂੰ ਪ੍ਰਤਾਪ ਦਿਖਾ ਦਿਖਾ ਕਰਕੇ ਤੇ ਆਪ ਹੀ ਰੱਬ ਬਣ ਕਰਕੇ ਬੈਠ ਜਾਂਦੇ ਹੈ। ਤੇ ਸਾਧ ਸੰਗਤ ਜੀ, ਜਿਹੜੇ ਦੋਸ਼ੀ ਕੌਣ ਕੌੜੀ ਜੀਵ ਹੈ, ਕੋੜੀ ਵੀ ਕਹਿੰਦੇ ਕਿ ਕੁੱਤੇ ਦੇ ਕੋਲੋਂ ਬਦਬੂ ਆਉਂਦੀ ਹੈ, ਭਾਵੇਂ ਕੋੜ ਦੇ ਨਾਲ ਭਰੇ ਹੁੰਦੇ ਹੈ। ਕੋਈ ਕੋੜੀ ਬੰਦਾ ਵਿੱਚੋਂ ਪਾਕ ਵਗਦੀ ਹੋਵੇ, ਪਰ ਫਿਰ ਵੀ ਉਹਦੇ ਵਿੱਚ ਦੋਸ਼ ਧਾਰਨ ਕਰਦਾ ਹੈ। ਇਹ ਕੁੱਤਾ ਗਲਿਆ ਹੋਇਆ, ਇਹਦੇ ਵਿੱਚੋਂ ਬਦਬੂ ਆ ਰਹੀ, ਕੀੜੇ ਪਏ ਹੋਏ ਹੈ, ਆਪਣੇ ਸਰੀਰ ਦੇ ਨਾਲੋਂ ਵੱਧ ਕਰਕੇ ਉਹਦੇ ਵਿੱਚ ਦੋਸ਼ ਧਾਰਨ ਕਰਦਾ ਹੈ।
ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਬਚਨ ਕੀਤੇ ਹਨ। ਦੋਸ਼ੀ ਦੋਸ਼ ਧਰੇ, ਕਹਿੰਦੇ ਹਨ ਇਹ ਕੀੜਿਆਂ ਦੇ ਵਿੱਚੋਂ ਜਿਹੜੇ ਨਖਿੱਧ ਕੀੜੇ ਹੈ, ਸਾਧ ਸੰਗਤ ਜੀ ਕੀਟਾਂ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਗਏ ਹੈ। ਇੱਥੇ ਬਹੁਤ ਭਾਰੀ ਫਨ ਵਾਲਾ ਫਨੀਰ ਸੱਪ ਅੱਗੋਂ ਫੁੰਕਾਰੇ ਮਾਰਦਾ ਹੋਇਆ ਆ ਰਿਹਾ ਹੈ। ਬਾਬਾ ਵਿਧੀ ਚੰਦ ਜੀ ਆਦਿਕ ਮੁਖੀ ਸਿੱਖ ਸਤਿਗੁਰੂ ਜੀ ਦੇ ਨਾਲ ਤੁਰੇ ਜਾ ਰਹੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾਈ ਵਿਧੀ ਚੰਦ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਬੜਾ ਜ਼ਹਿਰੀਲਾ ਤੇ ਭਾਰੀ ਫਨ ਵਾਲਾ ਸੱਪ ਅੱਗੋਂ ਆ ਰਿਹਾ ਹੈ, ਆਪ ਜੀ ਮਹਾਰਾਜ ਆਗਿਆ ਦੇਵੋ ਤੇ ਸੱਪ ਨੂੰ ਪਿੱਛੇ ਹਟਾ ਦਈਏ। ਤੇ ਸਤਿਗੁਰੂ ਜੀ ਨੇ ਬਚਨ ਕੀਤਾ, ਨਹੀਂ ਭਾਈ ਸ਼ਰਨ ਵਿੱਚ ਆ ਰਿਹਾ ਹੈ, ਇਹਨੂੰ ਆਉਣ ਦਿਓ, ਇਹਦੀ ਕਲਿਆਣ ਕਰਨੀ ਹੈ। ਐਸੇ ਮਹਾਰਾਜ ਸੱਚੇ ਪਾਤਸ਼ਾਹ ਕਲਿਆਣਕਾਰੀ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹਨ। ਆਕਾਸ਼ਵਾੜੀ ਦੇਹੀ ਦੇ ਵਿੱਚੋਂ ਆਵਾਜ਼ ਆਈ ਜਦੋਂ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਭਾਈ ਤੂੰ ਦੱਸ ਕੌਣ ਹੈ। ਕਹਿਣ ਲੱਗਾ, ਹੈ ਮਹਾਰਾਜ ਮੈਂ ਬਹੁਤ ਵੱਡਾ ਵਿਦਵਾਨ ਮਹਾਰਾਜ, ਪਰ ਮੈਂ ਕੋਈ ਜਪ ਤਪ ਨਹੀਂ ਸੀ ਕਰਦਾ, ਪਰਮੇਸ਼ਰ ਦਾ ਭਜਨ ਨਹੀਂ ਸੀ ਕਰਦਾ, ਕਦੇ ਸਿਮਰਨ ਨਹੀਂ ਸੀ ਕਰਦਾ। ਵਿਦਵਾਨ ਬਹੁਤ ਵੱਡਾ ਸਾਂ, ਬਹੁਤ ਸਾਰੇ ਗ੍ਰੰਥ ਪੜ੍ਹੇ ਹੋਏ ਸਨ। ਉਹ ਵਿਦਵਤਾ ਕਰਕੇ ਜਗਤ ਦੇ ਲੋਕ ਮੇਰਾ ਬੜਾ ਮਾਣ ਕਰਿਆ ਕਰਦੇ, ਬਹੁਤ ਸਤਿਕਾਰ ਕਰਦੇ ਸਨ, ਪਰ ਮਹਾਰਾਜ ਮੈਂ ਕਦੇ ਭਜਨ ਸਿਮਰਨ ਨਹੀਂ ਕੀਤਾ। ਇਹ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਮੈਨੂੰ ਲਿਆ ਕਰਕੇ ਅਰਪਣ ਕਰਿਆ ਕਰਦੇ ਕਿ ਕਿੰਨਾ ਵੱਡਾ ਵਿਦਵਾਨ ਹੈ। ਮਹਾਰਾਜ ਆਪ ਨੇ ਕਿਰਪਾ ਕੀਤੀ ਹੈ। ਇਹ ਫਿਰ ਮਹਾਰਾਜ ਜੋ ਮੈਂ ਸਨ ਜਿਨ੍ਹਾਂ ਨੇ ਮੇਰਾ ਧਿਆਨ ਧਾਰਨ ਕੀਤਾ ਸੀ, ਮੈਨੂੰ ਬੜਾ ਵੱਡਾ ਵਿਦਵਾਨ ਜਾਣ ਕੇ ਕਿ ਇਹਦੇ ਕੋਲ ਗਿਆਨ ਬੜਾ ਵੱਡਾ ਗਿਆਨਵਾਨ ਹੈ। ਤੇ ਮਹਾਰਾਜ ਮੈਂ ਉਹਨਾਂ ਦੇ ਪਕਵਾਨ ਛਕਦਾ ਸਾਂ ਤੇ ਉਹ ਮੇਰੇ ਸਰੀਰ ਦੇ ਵਿੱਚ ਆ ਕੇ ਕੀੜੇ ਬਣ ਕਰਕੇ ਕੀੜੀਆਂ ਦੇ ਜੂਨਾਂ ਵਿੱਚ ਆ ਕੇ ਮੇਰੇ ਮਾਸ ਨੂੰ ਖਾਂਦੇ ਰਹਿੰਦੇ। हे ਮਹਾਰਾਜ ਹੁਣ ਆਪ ਨੇ ਕਿਰਪਾ ਕੀਤੀ ਔਰ ਮੇਰੀ ਕਲਿਆਣ ਹੋ ਜਾਵੇਗੀ। हे ਮਹਾਰਾਜ ਇਹਨਾਂ ਕੀੜਿਆਂ ਦਾ ਵੀ ਤੁਸੀਂ ਉਧਾਰ ਕਰ ਦੇਵੋ, ਕਿਉਂਕਿ ਆਪ ਜੀ ਨੂੰ ਧਾਰਨ ਕੀਤਾ ਜਾਂਦਾ ਹੈ। ਸੋ ਇਸ ਪ੍ਰਕਾਰ ਹਜੂਰ ਕਹਿੰਦੇ ਹਨ ਕਿ ਐਸੀ ਹਾਲਤ ਹੋ ਜਾਂਦੀ ਹੈ ਜਿਹੜਾ ਝੂਠਾ ਪ੍ਰਤਾਵਣਾ, ਕੋਈ ਭਜਨ ਸਿਮਰਨ ਨਾ ਕਰਨਾ, ਵਾਹਿਗੁਰੂ ਦੀ ਬੰਦਗੀ ਨਾ ਕਰਨੀ, ਉਵੇਂ ਜਗਤ ਦੇ ਲੋਕਾਂ ਤੋਂ ਤਰ੍ਹਾਂ ਤਰ੍ਹਾਂ ਦੇ ਪਕਵਾਨ ਲੈ ਕਰਕੇ ਛਕੀ ਜਾਣੇ ਤੇ ਫਿਰ ਉਹਦਾ ਲੇਖਾ ਤੇ ਦੇਣਾ ਹੀ ਪੈਣਾ। ਜਿਵੇਂ ਭਗਤ ਰਸਨਾ ਦੁਆਰਾ ਵੀ ਹਜੂਰ ਦੇ ਬਚਨ ਆਉਂਦੇ ਹੈ। ਭਗਤ ਕਬੀਰ ਸਾਹਿਬ ਜੀ ਨੇ ਇੱਕ ਸੰਨਿਆਸੀ ਨੂੰ ਬਹੁਤ ਸਮਝਾਇਆ ਸੀ, ਜੋ ਕਹਿੰਦਾ ਸੀ ਕਿ ਮੈਂ ਤਾਂ ਬ੍ਰਹਮੀ ਹਾਂ। ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਿ ਭਜਨ ਬੰਦਗੀ ਵੀ ਉਹ ਕਰ ਲਿਆ ਕਰ। ਕਹਿੰਦੇ ਜੱਟ ਨੇ ਜਿਉਣ ਦੇ ਵਾਸਤੇ ਜਦੋਂ ਸਾਧ ਸੰਗਤ ਖੇਤਾਂ ਵਿੱਚ ਖੜਿਆ ਤੇ ਉੱਥੇ ਤੁਰੇ ਹੀ ਨਾ, ਬਿਰਤੀ ਉੱਥੇ ਕਿ ਟਿੱਕੀ ਕਿ ਮੈਂ ਤਾਂ ਇਹਨਾਂ ਦਾ ਗੁਰੂ ਸੰਨਿਆਸੀ ਹਾਂ ਤੇ ਮੈਨੂੰ ਇੱਥੇ ਖੇਤਾਂ ਵਿੱਚ ਲੈ ਆਇਆ। ਉੱਥੇ ਕਿ ਜੇ ਬਿਰਤੀ ਟਿਕੀ ਹੈ, ਤੁਰਦਾ ਹੀ ਨਹੀਂ। ਤੇ ਉਹ ਹੱਥ ਵਿੱਚ ਫੜੀ ਹੋਈ ਸੋਟੀ ਜੱਟ ਨੇ ਮਾਰ ਮਾਰ ਕੇ ਚੰਮ ਉਧੇੜ ਦਿੱਤਾ। ਇੰਨੇ ਸਮੇਂ ਨੂੰ ਭਗਤ ਕਬੀਰ ਸਾਹਿਬ ਜੀ ਆ ਰਹੇ ਸਨ। ਪੁੱਛਿਆ, ਭਾਈ ਕੀ ਗੱਲ ਹੈ? ਹੋਰ ਵੀ ਬਹੁਤ ਸਾਰੇ ਲੋਕ ਇਕੱਠੇ ਹੋ ਗਏ। ਕਹਿਣ ਲੱਗੇ, ਮਹਾਰਾਜ हे ਭਗਤ ਜੀ ਪਤਾ ਨਹੀਂ ਗਊ ਦਾ ਬੱਚਾ ਜਨਮਿਆ, ਹੁਣ ਵੱਡਾ ਹੋਇਆ, ਬਲਦ ਚਲੇ ਗਏ। ਸੋ ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਨੇ ਫਿਰ ਇਹ ਸ਼ਬਦ ਵੀ ਉਚਾਰਨ ਕੀਤਾ। ਕਹਿੰਦੇ ਜੇ ਭਲਿਆ ਹੁਣ ਨਹੀਂ ਪਰਮੇਸ਼ਰ ਦਾ ਭਜਨ ਕਰਨਾ ਤਾਂ ਕਦੋਂ ਕਰੇਗਾ? ਜਦੋਂ ਚਾਰ ਪਾਪ ਦੋਇ ਸਿੰਘ ਗੁੰਗ ਮੁਖ, ਤਬ ਕੈਸੇ